ਵੀਡੀਓ ਵਾਇਰਲ ਹੋਣ ਦੇ ਉੱਪਰ ਦੋ ਅਲੱਗ-ਅਲੱਗ ਕਾਨੂੰਨ ਸੀਗੇ। ਤੁਸੀਂ ਜੇ ਇਹਨੂੰ ਫੜਾਇਆ, ਪ੍ਰੈਸ ਲਈ ਜਾਰੀ ਕੀਤੀ, ਠੀਕ 2 ਘੰਟਿਆਂ ਬਾਅਦ ਉਹ ਬੰਦਾ ਵੀਡੀਓ ਬਣਾ ਕੇ ਕਾਨੂੰਨ ਦੇ ਮੂੰਹ ਤੇ ਚਪੇੜਾ ਮਾਰਨ ਡਿਆ ਵਾ। ਜਾਂ ਤੇ ਇਹਦੇ ਉੱਪਰ ਪਰਚਾ ਦਿਓ, SHO ਵੀ ਦੱਸੇ, ਫੈਸਲਾਬਾਦ ਦੀ ਪੁਲਿਸ ਵੀ ਦੱਸੇ। अस्सलाम वालेकुम। अच्छा जी, अमीर वास्ते अलग कानून ਤੇ ਗਰੀਬ ਵਾਸਤੇ ਅਲੱਗ ਕਾਨੂੰਨ। ਕੱਲ ਇਲੈਕਸ਼ਨ ਦੇ ਵਿੱਚ ਸਾਨੂੰ ਨਜ਼ਰ ਆਇਆ ਕਿ ਵੀਡੀਓ ਵਾਇਰਲ ਹੋਣ ਦੇ ਉੱਪਰ ਦੋ ਅਲੱਗ-ਅਲੱਗ ਕਾਨੂੰਨ ਸੀਗੇ। ਇੱਕ ਪਾਸੇ ਇੱਕ ਆਮ ਵੋਟਰ ਨੇ ਵੀਡੀਓ ਬਣਾ ਕੇ ਵਾਇਰਲ ਕੀਤੀ ਤੇ ਇਲੈਕਸ਼ਨ ਕਮਿਸ਼ਨ ਨੇ ਨੋਟਿਸ ਲੈ ਕੇ ਉਹਨੂੰ ਪਾਬੰਦੇ ਸਲਾਸਲ ਕਰਕੇ ਉਹਦੀ ਤਸਵੀਰ ਵਾਇਰਲ ਕੀਤੀ। ਦੂਸਰੇ ਪਾਸੇ ਸਾਬਕ ਵਫਾਕੀ ਵਜ਼ੀਰ ਦੀ ਵੀਡੀਓ ਵਾਇਰਲ ਹੋਈ, ਲੇਕਿਨ ਉਹਨੂੰ ਇੱਕ ਨੋਟਿਸ ਦਿੱਤਾ ਗਿਆ। ਸਾਡਾ ਕਤਨ ਇਹ ਮਕਸਦ ਨਹੀਂ ਹੈਗਾ ਕਿ ਵਫਾਕੀ ਵਜ਼ੀਰ ਨੂੰ ਵੀ ਗ੍ਰਿਫਤਾਰ ਕੀਤਾ ਜਾਵੇ, ਕਿਉਂਕਿ ਉਹ ਵੀ ਸਾਡੇ फैसलाबाद की शान आ, साडा उहदे नाल तल्लक आ। लेकिन सिर्फ गरीब वास्ते कानून होर ते अमीर वास्ते कानून होर। ये कानून का मजाक क्यों इलैक्शन कमिशन ने बनाया? ये उपर सूबाई तर्जमान इलैक्शन कमिशन नूं अस्तीफा देना चाहिए वा। और मैं दसांगा क्यों देना चाहिए वा, क्योंकि कानून का एडा मजाक शायद तारीख दे विच कभी भी नहीं बनया जिहड़ा जनाब तुसी बना दिता वा। तुसी कल एक प्रैस रिलीज जारी की, मैं वो 2 लाइनां पढ़ देवां, उस तो बाद गल करते हैं। ਤਰਜਮਾਨ ਸੂਬਾਈ ਇਲੈਕਸ਼ਨ ਕਮਿਸ਼ਨ ਪੰਜਾਬ ਦਾ ਇਹ ਕਹਿਣਾ ਵਾ, ਫੈਸਲਾਬਾਦ ਦੇ ਵਿੱਚ ਪੋਲਿੰਗ ਦੇ ਦੌਰਾਨ ਤਸਵੀਰ ਬਣਾਉਣ ਵਾਲਾ ਬੰਦਾ ਪੁਲਿਸ ਨੇ ਹਿਰਾਸਤ 'ਚ ਲੈ ਲਿਆ। ਉਹਦਾ ਨਾਮ ਸੀ ਜੀ ਮੀਆਂ ਕਲੀਮ। ਅੱਗੇ ਕਹਿੰਦੇ ਜੀ ਵੋਟ ਦੀ ਰਾਜ਼ਦਾਰੀ ਨੂੰ ਪਾਮਾਲ ਕਰਨਾ ਕਾਨੂੰਨਨ ਜੁਰਮ ਆ। ਇਹ ਕੌਣ ਕਹਿ ਰਿਹਾ? DRO। ਮਜ਼ਕੂਰਾ ਸ਼ਖਸ ਨੂੰ ਫੜ ਲਿਆ ਵਾ ਜਿਹਨੇ ਸੋਸ਼ਲ ਮੀਡੀਆ ਦੇ ਉੱਪਰ ਇਹ ਵੀਡੀਓ ਵਾਇਰਲ ਕੀਤੀ ਸੀ। पोलिंग के दौरान कानून के उपर अमल दरामद करवाया जाएगा। किसी को इजाजत नहीं दी जाएगी कि कानून नूं हथ च लैके कानून की खिलाफवर्जी करे। मेरा एक बड़ा ही मासूमाना या सवाल आ तुहाडे कोलों कि इस बंदे के खिलाफ FIR मैनू दे दिओ। कित्थे आ? तुसीं जे इहनूं फड़ाया, प्रैस लई जारी की, सारे मीडिया के उपर अपनी बल्ले बल्ले करवाई कि असीं पता नहीं किड्डा तीर मार लिया वा, जिन्हें कानून नूं हत्थ 'च लिया सी उहनूं पाबंदे सलासल कर दिता वा। यह वीडियो वेखो पहले ਉਹਦੀ। ठीक 2 घंटिਆਂ बाद वो बंदा वीडियो बना के कानून के मूँह ते चपेड़ा मारन डिया वा कि मैं भाईजान आज़ाद अली तबस्सम के डेरे ते खलोता है। मैं वीडियो देखो, फिर इत्ते होर गल करदे हां, हले छड्डना नहीं मैं तुहानूं। लो जी दोस्तों, ये मियाँ कलीम साहब ਜਿਹੜੇ ਦੁਪਹਿਰੇ ਸੋਸ਼ਲ ਮੀਡੀਆ ਤੇ ਫੋਟੋ ਯਾਨੀ ਕਿ ਵੀਡੀਓ ਵਾਇਰਲ ਕਰਨ ਤੇ ਗ੍ਰਿਫਤਾਰ ਹੋਏ ਸੀ ਤੇ ਉਹ ਸਾਡੇ ਨਾਲ ਮੌਜੂਦ ਆ ਤੇ ਰਿਹਾ ਹੋ ਗਏ ਆ ਤੇ ਅਸੀਂ ਉਹ ਫਿਰ ਆਪਣੀ ਮੁਹੱਬਤ ਦਾ ਇਜ਼ਹਾਰ ਕਰ ਰਹੇ ਆ ਆਜ਼ਾਦ ਅਲੀ ਤਬਸਮ ਸਾਹਿਬ ਨਾਲ ਵਿਕਟਰੀ ਦਾ ਨਿਸ਼ਾਨ ਬਣਾ ਰਹੇ। ਬਹੁਤ ਸ਼ੁਕਰੀਆ ਜੀ ਮੀਆਂ ਸਾਹਿਬ। ਇਹ ਤੁਹਾਨੂੰ ਕਿੱਦਾਂ ਖਿਆਲ ਆਇਆ ਕਿ ਤੁਸੀਂ ਵੀਡੀਓ ਬਣਾ ਕੇ ਚਾੜੋ? ਮੈਂ ਇਸ ਵੀਡੀਓ ਬਣਾ ਕੇ ਚਾੜੀ ਸੀ ਕਿ ਹੋਰ ਵੀ ਦੋਸਤ ਦੇਖਣ ਔਰ ਦੇਖ ਕੇ ਸਾਨੂੰ ਸ਼ੇਅਰ ਤੇ ਹੋਰ ਲਾਉਣ। ਮੇਰਾ ਮਤਲਬ ਸਿਰਫ ਇਹ ਸੀ। ਤੁਸੀਂ ਇਹ ਵੀਡੀਓ ਦੇਖ ਲਈ ਹੈ। ਇਸ ਵੀਡੀਓ ਤੋਂ ਬਾਅਦ ਤੁਹਾਨੂੰ ਪਤਾ ਲੱਗ ਜਾਣਾ ਚਾਹੀਦਾ ਵਾ ਕਿ ਸਾਡੇ ਮੁਲਕ ਦੇ ਵਿੱਚ ਕਾਨੂੰਨ ਦਾ ਕਿੱਦਾਂ ਮਜ਼ਾਕ ਉਡਾਇਆ ਜਾ ਰਿਹਾ ਵਾ। ਹੁਣ ਸਾਡੇ ਜ਼ਰਾਏ ਦਾ ਕਹਿਣਾ ਵਾ ਕਿ ਇਸ ਬੰਦੇ ਨੂੰ ਵੀ ਨੋਟਿਸ ਮਿਲ ਗਿਆ ਵਾ। ਆਜ਼ਾਦ ਅਲੀ ਤਬਸਮ ਦੇ ਮੁੰਡੇ ਦੀ ਵੀਡੀਓ ਵਾਇਰਲ ਹੋਈ, ਉਹ ਸਾਡਾ ਭਤੀਜਾ ਲੱਗਦਾ ਵਾ। ਆਜ਼ਾਦ ਅਲੀ ਤਬਸਮ ਨਾਲ ਸਾਡਾ ਤਾਲੁਕ ਹੈਗਾ ਵਾ, ਲੇਕਿਨ ਅਸੀਂ ਇਹ ਗੱਲ ਕਰਦੇ ਪਏ ਆ ਕਾਨੂੰਨ ਸਾਰਿਆਂ ਵਾਸਤੇ ਫਿਰ ਬਰਾਬਰ ਹੋਣਾ ਚਾਹੀਦਾ ਵਾ। ਅਗਰ ਇਸ ਬੰਦੇ ਦੀ ਤਸਵੀਰ ਬਣਾ ਕੇ ਇਲੈਕਸ਼ਨ ਕਮਿਸ਼ਨ ਨੇ ਵਾਇਰਲ ਕੀਤੀ ਆ, ਜਾਂ ਤੇ ਇਹਦੇ ਉੱਪਰ ਪਰਚਾ ਦਿਓ ਜਾਂ ਫਿਰ ਸਾਨੂੰ ਦੱਸੋ ਤੇ ਕਿਸ ਹਸੀਅਤ ਦੇ ਨਾਲ ਇਸ ਬੰਦੇ ਨੂੰ ਹਵਾਲਾਤ ਦੇ ਵਿੱਚ ਦਿੱਤਾ ਗਿਆ ਵਾ। SHO ਵੀ ਦੱਸੇ, ਫੈਸਲਾਬਾਦ ਦੀ ਪੁਲਿਸ ਵੀ ਦੱਸੇ ਕਿ ਕਿਹੜਾ ਕਾਨੂੰਨ ਇਸ ਗੱਲ ਦੀ ਇਜਾਜ਼ਤ ਦਿੰਦਾ ਵਾ ਕਿ FIR ਤੋਂ ਬਗੈਰ ਬੰਦੇ ਨੂੰ ਹਵਾਲਾਤ ਦਿਓ, ਉਹਦੀ ਤਸਵੀਰ ਬਣਾਓ, ਉਹਨੂੰ ਸੋਸ਼ਲ ਮੀਡੀਆ ਤੇ ਵਾਇਰਲ ਕਰਕੇ ਉਸ ਬੰਦੇ ਨੂੰ ਜ਼ਲੀਲੋ ਖਵਾਰ ਕਰੋ। ਇਹ ਕਾਨੂੰਨ ਆ? ਬਿਲਕੁਲ ਇਹ ਕਾਨੂੰਨ ਨਹੀਂ ਹੈਗਾ। ਕਾਨੂੰਨ ਹੋਣਾ ਸੀਗਾ ਸਾਰਿਆਂ ਵਾਸਤੇ ਬਰਾਬਰ। ਅਗਰ ਅਬ ਸ਼ੇਰ ਅਲੀ ਨੂੰ ਨੋਟਿਸ ਮਿਲਿਆ ਸੀਗਾ, ਆਜ਼ਾਦ ਅਲੀ ਤਬਸਮ ਦੇ ਮੁੰਡੇ ਨੂੰ ਨੋਟਿਸ ਮਿਲਿਆ ਸੀਗਾ, ਇਸ ਬੰਦੇ ਨੂੰ ਵੀ ਨੋਟਿਸ ਮਿਲਣਾ ਚਾਹੀਦਾ ਸੀਗਾ, ਨਾ ਕਿ ਇਸ ਬੰਦੇ ਨੂੰ ਹਵਾਲਾਤ ਦੇ ਵਿੱਚ ਵਾੜ ਕੇ ਇਹਦੀ ਤਸਵੀਰ ਬਣਾ ਕੇ ਸੋਸ਼ਲ ਮੀਡੀਆ ਤੇ ਵਾਇਰਲ ਕੀਤੀ ਜਾਂਦੀ, ਸਾਰੇ ਮੀਡੀਆ ਵਾਲਿਆਂ ਨੂੰ ਦਿੱਤੀ ਜਾਂਦੀ ਤੇ ਬੱਲੇ ਬੱਲੇ ਕਰਵਾਈ ਜਾਂਦੀ। ਇਲੈਕਸ਼ਨ ਕਮਿਸ਼ਨ ਨੇ ਕਾਨੂੰਨ ਨੂੰ ਹੱਥ 'ਚ ਲੈਣ ਵਾਲਾ ਬੰਦਾ ਫੜ ਕੇ ਅੰਦਰ ਦੇਤਾ। ਹੁਣ ਕਿਸੇ ਬੰਦੇ ਨੂੰ ਇਜਾਜ਼ਤ ਨਹੀਂ ਹੋਏਗੀ ਕਿ ਕੋਈ ਬੰਦਾ ਕਾਨੂੰਨ ਨੂੰ ਹੱਥ 'ਚ ਲਏਗਾ। ਤੇ ਥੋੜੀ ਦੇਰ ਬਾਅਦ ਹੀ 2 ਵੀਡੀਓ ਹੋਰ ਆ ਗਈਆਂ ਸੀਗੀਆਂ, ਜਿਹਦੀ ਵਜ੍ਹਾ ਤੋਂ ਇਹਨੂੰ ਵੀ ਛੱਡਣਾ ਪਿਆ। ਬਹੁਤ ਸ਼ੁਕਰੀਆ।